ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਵੀ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ, ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ। ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ, ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ। ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ, ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ। ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ, ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ। ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ, ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ। ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ, ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ। ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ, ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਇੰਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਬੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਆ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ। ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ।
ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ, ਤਾਂ ਜੋ 19 ਮਾਰਚ ਨੂੰ ਦਾਇਰ ਕੀਤੀ ਸੀ ਉਸ ਦੀ ਅੱਜ ਸੁਣਵਾਈ ਸੀ। ਤਾਂ ਅਸੀਂ ਪਹਿਲਾਂ ਇੱਕ ਜੋ ਐਪਲੀਕੇਸ਼ਨ ਸੀਆਰਐਮ ਮੂਵ ਕੀਤੀ ਸੀ ਵੀ ਜਿਸ ਦੇ ਅੰਡਰ ਅਸੀਂ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਯੂਨੀਅਨ ਆਫ ਇੰਡੀਆ ਵੀ ਆਪ ਦਾ ਜਵਾਬ ਦੇਵੇ, ਰਿਪਲਾਈ ਦੇਵੇ, ਤਾਂ ਉਸ ਦੇ ਸੰਬੰਧੀ ਅਸੀਂ ਦਰਖਾਸਤ ਕੀਤੀ ਸੀ। ਤੇ ਹੁਣ ਇਹ ਕੇਸ ਵੀ ਜੋ 24 ਅਪ੍ਰੈਲ ਨੂੰ ਬਾਕੀ ਕੇਸਾਂ ਦੇ ਨਾਲ ਜਿਹੜੇ ਐਨਐਸਏ ਲਾ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਦਿਬੜੂਗੜ੍ਹ ਭੇਜੇ ਗਏ ਨੇ ਸੈਂਟਰਲ ਜੇਲ੍ਹ, ਉਹਨਾਂ ਦੇ ਕੇਸਾਂ ਦੇ ਨਾਲ ਇਹ ਜੋ 24 ਨੂੰ ਹੀ ਰੱਖ ਦਿੱਤਾ ਗਿਆ ਤੇ ਉਦੋਂ ਹੀ ਇਕੱਠੀ ਸੁਣਵਾਈ ਹੋਵੇਗੀ। ਤੇ ਸਾਨੂੰ ਉਮੀਦ ਆ ਵੀ ਉਦੋਂ ਤੱਕ ਜੋ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਉਹ ਵੀ ਆਪਦਾ ਜੋ ਇਸ ਤੇ ਰਿਪਲਾਈ ਦੇ ਦੇਣਗੇ। ਇਹ ਇਸ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਗਾਰਡਿੰਗ ਜੋ ਹੇਵੀਅਸ ਕਾਰਪਸ ਦੀ ਪਟੀਸ਼ਨ ਮੈਂ ਦਾਇਰ ਕੀਤੀ ਸੀ ਐਸ ਪਟੀਸ਼ਨਰ ਬੀਂਗ ਜੋ ਲੀਗਲ ਸਕੱਤਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ,